ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਅੱਜ 5 ਦਸੰਬਰ 2014 20 ਮੱਘਰ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਕਿਸੇ ਅਹਿਮ ਵਿਸ਼ੇ ਨਾਲ। ਕੀ ਹੈ ਅੱਜ ਦਾ ਅਹਿਮ ਵਿਸ਼ਾ? ਅੱਜ ਦਾ ਜਦੋਂ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ ਤੇ ਆਲਰੇਡੀ ਸਾਊਥ ਏਸ਼ੀਆ ਦੇ ਵਿੱਚ 6 ਦਸੰਬਰ ਦੀ ਸਵੇਰ ਹੈ ਜੀ। ਬੇਸ਼ੱਕ ਅੱਜ ਦੀਆਂ ਇਤਿਹਾਸਕ ਘਟਨਾਵਾਂ 'ਚ ਹੋਰ ਵੀ ਅਹਿਮ ਗੱਲਾਂ ਨੇ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਜਨਮ ਦਿਨ ਅੱਜ ਹੈ, ਅੱਜ ਹੋਇਆ। ਇਸੇ ਤਰ੍ਹਾਂ ਨੈਲਸਨ ਮੰਡੇਲਾ ਜਿਨ੍ਹਾਂ ਨੇ 27 ਸਾਲ ਅਪਾਰਥਾਈਡ ਦੇ ਖਿਲਾਫ, ਨਸਲਵਾਦੀ ਵਿਤਕਰੇ ਦੇ ਖਿਲਾਫ ਜੇਲ੍ਹ ਕੱਟੀ ਔਰ ਕਿਵੇਂ ਇੱਕ ਨਵੇਂ ਸਾਊਥ ਅਫਰੀਕਾ ਦਾ ਨਿਰਮਾਣ ਕੀਤਾ ਹੈ, ਉਹਨਾਂ ਦਾ ਜਿਹੜਾ ਅਖੀਰਲਾ ਸਾਹ ਉਹਨਾਂ ਨੇ ਅੱਜ ਦੇ ਦਿਨ ਹੀ ਲਿਆ ਸੀ। ਔਰ ਇਸ ਦਿਨ ਨੂੰ ਸਾਊਥ ਅਫਰੀਕਾ 'ਚ ਇੱਕ ਮਹਿਬੂਬ ਨੇਤਾ ਨੂੰ ਯਾਦ ਕੀਤਾ ਜਾ ਰਿਹਾ। ਪਰ ਮੈਂ ਇਹ ਸਮਝਦਾ ਵੀ ਕਿਉਂਕਿ ਸਾਡਾ ਫੋਕਸ ਬਹੁਤ ਵਾਰ ਜਿਹੜਾ ਉਹ ਸਾਊਥ ਏਸ਼ੀਅਨ ਪੋਲੀਟਿਕਸ ਦੇ ਹਵਾਲੇ ਨਾਲ ਉਹਨਾਂ ਘਟਨਾਵਾਂ ਵੱਲ ਜ਼ਿਆਦਾ ਹੁੰਦਾ ਹੈ ਜਿਨ੍ਹਾਂ ਨੇ ਉੱਥੋਂ ਦੀ ਸਿਆਸੀ ਕਿਸਮਤ ਨੂੰ ਰੀਸ਼ੇਪ ਕੀਤਾ ਜਾਂ ਉਸ ਨੂੰ ਡੀਫਾਰਮ ਕੀਤਾ। ਹੁਣ ਰੀਸ਼ੇਪ ਹੈ ਕਿ ਇੱਕ ਨਵਾਂ ਸ਼ਕਲ ਦੇਣੀ, ਤੇ ਡੀਫਾਰਮ ਹੈ ਕਿ ਜਿਹੜੀ ਫਾਰਮ ਸੀ ਉਹਨੂੰ ਡਿਸਟਰੋਏ ਕਰਨਾ। ਸੋ ਉਹਦੇ ਲਈ 6 ਦਸੰਬਰ 1992 ਇੱਕ ਅਹਿਮੀਅਤ ਵਾਲਾ ਦਿਨ ਹੈ ਕਿਉਂਕਿ ਇਹ ਉਹ ਦਿਨ ਹੈ ਜਦੋਂ ਕਿ ਉੱਥੇ 6 ਦਸੰਬਰ ਹੋ ਚੁੱਕਾ ਹੈ ਕਿ ਠੀਕ 22 ਸਾਲ ਪਹਿਲਾਂ ਹਿੰਦੂਤਵਾਦੀਆਂ ਫੋਰਸਿਸ ਨੇ ਜਿਨ੍ਹਾਂ ਦੀ ਅਗਵਾਈ ਉਸ ਵੇਲੇ ਅਡਵਾਨੀ ਔਰ ਯੂਪੀ ਦੇ ਵਿੱਚ ਕਲਿਆਣ ਸਿੰਘ ਦੀ ਸਰਕਾਰ ਸੀ, ਦਿੱਲੀ ਦੇ ਵਿੱਚ ਨਰਸਿਮਹਾ ਰਾਓ ਕਾਂਗਰਸ ਦੀ ਸਰਕਾਰ ਸੀ ਜੀ। ਔਰ ਇਹ ਜਿੰਨੇ ਹੁਣ ਦੀ ਮੋਦੀ ਦੀ ਕੈਬਨਿਟ ਦੇ ਵਿੱਚ ਪ੍ਰਮੁੱਖ ਰੋਲ ਅਦਾ ਕਰ ਰਹੇ ਨੇ, ਜਿਨ੍ਹਾਂ ਦੇ ਵਿੱਚ ਰਾਜਨਾਥ ਸਿੰਘ ਸ਼ਾਮਲ ਹੈ, ਜਿਨ੍ਹਾਂ ਦੇ ਵਿੱਚ ਉਮਾ ਭਾਰਤੀ ਔਰ ਅਡਵਾਨੀ ਬੇਸ਼ੱਕ ਸਰਕਾਰ ਦਾ ਹਿੱਸਾ ਨਹੀਂ, ਪਰ ਉਸ ਵੇਲੇ ਇਹ ਸਾਰੀ ਭੀੜ ਦੇ ਵਿੱਚ ਦੀ ਅਗਵਾਈ ਇਹ ਲੋਕ ਕਰ ਰਹੇ ਸੀ ਜਿਨ੍ਹਾਂ ਨੇ 15ਵੀਂ ਸਦੀ ਤੋਂ ਜਿਹੜੀ ਸਥਿਤ ਉੱਥੇ ਮਸਜਿਦ ਸੀ ਬਾਬਰੀ ਮਸਜਿਦ ਅਯੁੱਧਿਆ ਦੇ ਵਿੱਚ ਉਸ ਨੂੰ ਢਾਇਆ ਜੀ। ਔਰ ਇਹ ਬੇਸ਼ੱਕ 1947 ਦੇ ਵਿੱਚ ਹੀ ਡਿਸਾਈਡ ਤਾਂ ਹੋ ਗਈ ਸੀ ਕਿਸਮਤ ਘੱਟ ਗਿਣਤੀਆਂ ਦੀ ਕਿ ਹੁਣ ਉਹਨਾਂ ਦੇ ਨਾਲ ਕੀ ਹੋਣਾ ਹੈ, ਪਰ ਕਿਉਂਕਿ ਉਸ ਪੀਰੀਅਡ 'ਚ ਕੁਛ ਉਸ ਲੈਵਲ ਦੇ ਨੈਸ਼ਨਲਿਸਟ ਆਪਣੇ ਆਪ ਨੂੰ ਕਹਾਉਣ ਵਾਲੇ ਲੀਡਰ ਵੀ ਸਨ, ਮੌਲਾਨਾ ਅਬੁਲ ਕਲਮ ਆਜ਼ਾਦ ਵਰਗੇ ਜਾਂ ਰਫੀ ਅਹਿਮਦ ਕਿਦਵਾਈ ਵਰਗੇ, ਜਿਹੜੇ ਇਹ ਸਮਝਦੇ ਸੀ ਕਿ ਸੱਚਮੁੱਚ ਉਹਨਾਂ ਨੂੰ ਇਹ ਲੱਗਦਾ ਸੀ ਕਿ ਮੁਹੰਮਦ ਅਲੀ ਜਿਨਾਹ ਕਾਇਦੇ ਆਜ਼ਮ ਜਿਨ੍ਹਾਂ ਨੂੰ ਲੋਕ ਕਹਿੰਦੇ ਨੇ ਉਹਨਾਂ ਦੀ ਲਾਈਨ ਗਲਤ ਹੈ। ਅਸੀਂ ਭਾਰਤ ਦੇ ਵਿੱਚ ਇੱਕ ਸੈਕੂਲਰ ਮੁਲਕ ਜਿਹੜਾ ਹੈ ਉਸ ਦੇ ਵਿੱਚ ਰਹੀਏ ਔਰ ਇਹੀ ਸਾਡੇ ਲਈ ਜਿਹੜੀ ਹੈ ਬੈਸਟ ਸਾਡੀ ਡੈਸਟਨੀ ਵੀ ਹੋਏਗੀ। ਸੋ ਅਸੀਂ ਸਮਝਦੇ ਹਾਂ ਕਿ ਬੇਸ਼ੱਕ ਮੌਲਾਨਾ ਅਬੁਲ ਕਲਮ ਆਜ਼ਾਦ ਨੂੰ ਵੀ 1950 ਦੇ ਵਿੱਚ ਹੀ ਇਹ ਰਿਅਲਾਈਜ਼ ਹੋ ਗਿਆ ਸੀ ਔਰ ਪਹਿਲਾ ਜਿਹੜਾ ਇਹਨਾਂ ਦਾ ਸ਼ੋਅਡਾਊਨ ਸੀ ਜਿਹਦੇ 'ਚ ਮੌਲਾਨਾ ਆਜ਼ਾਦ ਨੂੰ ਇਹ ਰਿਅਲਾਈਜ਼ ਹੋਇਆ ਸੀ ਕਿ ਵੀ ਇਹ ਵਾਕਈ ਅਸੀਂ ਇੱਕ ਹਿੰਦੂ ਰਾਸ਼ਟਰ ਦੇ ਵਿੱਚ ਕਾਬੂ ਆ ਗਏ। ਹਾਲਾਂ ਉਹਨਾਂ ਨੇ ਜਦੋਂ ਆਪਣੀ ਜੀਵਨੀ ਲਿਖੀ ਉਹਦੇ ਕੋਈ ਪਤਾ ਨਹੀਂ 40 ਜਾਂ 50 ਪੇਜ ਸੀ। ਉਹਨਾਂ ਨੇ ਕਿਹਾ ਸੀ ਕਿ ਜੀ ਮੇਰੇ ਮਰਨ ਤੋਂ 20 ਸਾਲ ਜਾਂ 25 ਸਾਲ ਬਾਅਦ ਇਹਨਾਂ ਨੂੰ ਖੋਲ੍ਹਿਆ ਜਾਏ ਔਰ ਸਾਨੂੰ ਲੱਗਦਾ ਵੀ ਉਹ ਬਦਲ ਦਿੱਤੇ ਗਏ। ਉਹਦੇ 'ਚ ਉਹਨਾਂ ਨੇ ਆਪਣਾ ਸੱਚ ਬਿਆਨਿਆ ਹੋਏਗਾ ਔਰ ਆਪਣੇ ਆਪ ਨੂੰ ਉਹਨਾਂ ਨੇ ਗੁਨਾਹਗਾਰ ਕਿਹਾ ਹੋਏਗਾ ਕਿ ਵੀ ਉਹਨਾਂ ਨੇ ਗਾਂਧੀ ਨਹਿਰੂ ਤੇ ਯਕੀਨ ਕੀਤਾ। ਪਰ ਪਹਿਲਾ ਸ਼ੋਅਡਾਊਨ ਹੀ ਹੋ ਗਿਆ ਸੀ ਜਦੋਂ ਕਿ ਡਾਕਟਰ ਰਜਿੰਦਰ ਪ੍ਰਸਾਦ, ਕਿਉਂਕਿ ਪਹਿਲਾ ਗਵਰਨਰ ਜਨਰਲ ਭਾਰਤ ਦਾ ਜਿਹੜਾ ਉਹ ਮਾਊਂਟ ਬੈਟਨ ਸੀ, ਉਸ ਤੋਂ ਬਾਅਦ ਜਿਹੜਾ ਰਾਸ਼ਟਰਪਤੀ ਜਿਹੜਾ ਇਹਨਾਂ ਨੇ ਸ਼ਬਦ ਕੜਿਆ ਉਹ ਡਾਕਟਰ ਰਜਿੰਦਰ ਪ੍ਰਸਾਦ ਸੀ ਬਿਹਾਰ ਤੋਂ ਜੀ। ਔਰ ਪਹਿਲਾ ਜਿਹੜਾ ਟਕਰਾਅ ਹੋਇਆ ਉਹ ਇਸ ਮੁੱਦੇ ਤੇ ਸੀ। ਸੋਮਨਾਥ ਮੰਦਿਰ ਦਾ ਜ਼ਿਕਰ ਅਕਸਰ ਹੁੰਦਾ ਹੈ ਔਰ ਅਕਸਰ ਇਹ ਅਸੀਂ ਜਾਣਦੇ ਹਾਂ, ਇਤਿਹਾਸਕ ਫੈਕਟ ਵੀ ਹੈ ਕਿ ਮਹਿਮੂਦ ਗਜ਼ਨਵੀ ਜਾਂ ਗਜ਼ਨੀ ਦਾ ਰਹਿਣ ਵਾਲਾ ਔਰ ਗਜ਼ਨੀ ਦੇ ਰਹਿਣ ਵਾਲੇ ਨੂੰ ਗਜ਼ਨਵੀ ਕਹਿੰਦੇ ਨੇ, ਮਹਿਮੂਦ ਗਜ਼ਨਵੀ ਨੇ ਕਿੰਨੇ ਹਮਲੇ ਸੋਮਨਾਥ ਮੰਦਿਰ ਤੇ ਕੀਤੇ। ਸੋਮਨਾਥ ਗੁਜਰਾਤ ਦੇ ਵਿੱਚ ਹੈ, ਉੱਥੇ ਮੌਜੂਦ ਸੋਨਾ ਦੂਸਰੀਆਂ ਤੀਸਰੀਆਂ ਚੀਜ਼ਾਂ, ਕਿਉਂਕਿ ਮੰਦਿਰ ਸਿਰਫ ਕੋਈ ਇਬਾਦਤ ਜਾਂ ਪੂਜਾ ਦੀਆਂ ਥਾਵਾਂ ਨਹੀਂ ਸਨ। ਜੇ ਅਸੀਂ ਪੁਰਾਣੇ ਜਿਹਨੂੰ ਇਹ ਆਪਣਾ ਪ੍ਰਾਚੀਨ ਭਾਰਤ ਕਹਿੰਦੇ ਨੇ ਉਹਦੇ ਹਵਾਲੇ ਨਾਲ ਦੇਖੀਏ ਤੇ ਬਹੁਤ ਸਾਰੇ ਬਾਦਸ਼ਾਹ ਔਰ ਜਿਹੜੇ ਹਾਕਮ ਨੇ ਉਹ ਆਪਣਾ ਟ੍ਰੇਜਰ ਜਾਂ ਖਜ਼ਾਨਾ ਜਿਹੜਾ ਉਹ ਮੰਦਿਰਾਂ ਦੇ ਵਿੱਚ ਰੱਖਦੇ ਸੀ। ਉਹ ਉਹਨਾਂ ਦਾ ਇਸ ਲਈ ਮੰਦਿਰਾਂ ਨੂੰ ਲੁੱਟਣ ਦਾ ਮਤਲਬ, ਅਦਰਵਾਈਜ਼ ਤਾਂ ਮੰਦਿਰਾਂ 'ਚ ਮੂਰਤੀਆਂ ਹੁੰਦੀਆਂ ਨੇ, ਮੂਰਤੀਆਂ ਕੋਈ ਇੱਕ ਦੋ ਸੋਨੇ ਦੀਆਂ ਵੀ ਹੋਣਗੇ, ਉਹਦੇ ਲਈ ਇੰਨੀ ਫੌਜ ਲਾ ਕੇ ਵਾਰ-ਵਾਰ ਆਉਣ ਦਾ ਤਾਂ ਨਹੀਂ ਹੈ।
ਲੇਕਿਨ ਇਹ ਇੱਕ ਉੱਥੇ ਇੱਕ ਕਸਟਮ ਸੀ ਕਿ ਵੀ ਜੇ ਮੰਦਰ ਜਿਹੜੇ ਨੇ ਉਹ ਰਾਜਿਆਂ ਦੇ ਇੱਕ ਕਿਸਮ ਦੇ ਨਾਲ ਜਿਹੜੇ ਨੇ ਉਹਨਾਂ ਦੇ ਤੋਸ਼ੇਖਾਨੇ ਸੀ ਔਰ ਉਹਨੇ ਲੁੱਟਿਆ ਬਾਰ-ਬਾਰ। ਸੋ ਸੋਮਨਾਥ ਮੰਦਰ ਦਾ ਇਹ 10ਵੀਂ ਸਦੀ ਐਂਡ 11ਵੀਂ ਸਦੀ ਦੀ ਬਿਗਨਿੰਗ ਦੀ ਜਿਹੜਾ ਅਸੀਂ ਪਾਰਟ ਦੇਖਦੇ ਹਾਂ। ਫਿਰ ਤਾਂ ਮੁਹੰਮਦ ਗੌਰੀ ਆ ਗਿਆ, ਪਰ ਮਹਿਮੂਦ ਗਜ਼ਨਵੀ ਨੇ ਜਿਹੜਾ ਉਹ ਸੋਮਨਾਥ ਮੰਦਰ ਦੀ ਤਬਾਹੀ ਕੀਤੀ। ਔਰ ਇਹ ਗੱਲ ਤੁਸੀਂ ਜਦੋਂ ਹੁਣ ਪਿਛਲੇ ਦਿਨਾਂ 'ਚ ਅਸ਼ੋਕ ਸਿੰਘਲ ਨੇ ਕਿਹਾ ਕਿ ਜੀ ਅਸੀਂ 800 ਸਾਲ ਬਾਅਦ ਜਿਹੜਾ ਹਿੰਦੂ ਰਾਜ ਮੁੜ ਕੇ ਸਥਾਪਿਤ ਹੋਇਆ, ਸੋ ਬੇਸ਼ੱਕ ਉਹਨੇ 800 ਸਾਲ ਜਿਹੜਾ ਉਹ ਮੁਹੰਮਦ ਗੌਰੀ ਤੋਂ ਹੀ ਕਾਊਂਟ ਕੀਤਾ ਹੋਏਗਾ, ਪ੍ਰਿਥਵੀ ਰਾਜ ਚੌਹਾਨ ਤੋਂ, ਕੁੱਲ ਮਿਲਾ ਕੇ ਅਸੀਂ ਰਫਲੀ 1000 ਸਾਲ ਵੀ ਕਹਿੰਦੇ ਜੀ। ਪਰ ਫਿਰ 1000 ਸਾਲ ਹਿੰਦੂਆਂ ਨੇ ਸੋਮਨਾਥ ਮੰਦਰ ਨੂੰ ਬਿਲਟ ਨਹੀਂ ਕੀਤਾ, ਜਿਵੇਂ ਸੀ ਬਹੁਤ ਸਾਰਾ ਉਵੇਂ ਹੀ ਰਹਿਣ ਦਿੱਤਾ। ਤੇ ਜਦੋਂ ਉਹਨੇ, ਔਰ ਇਹ ਗੱਲ ਸਿੰਗਲ ਤਾਂ ਹੁਣ ਕਹਿ ਰਿਹਾ, ਪਰ 47 ਤੋਂ ਬਾਅਦ ਰਜਿੰਦਰ ਪ੍ਰਸਾਦ ਜਿਹੜਾ ਰਾਸ਼ਟਰਪਤੀ ਬਣਿਆ, ਉਹਨੇ ਇਹ ਸਟੈਂਡ ਲਿਆ। ਉਹਨੇ ਕਿਹਾ ਕਿ ਜੀ ਸਰਕਾਰੀ ਖਰਚੇ ਦੇ ਉੱਤੇ ਇੰਡੀਅਨ ਗਵਰਨਮੈਂਟ, ਹੁਣ ਸਾਡਾ ਹਿੰਦੂ ਜਿਹੜੇ ਨੇ ਉਹ ਵਾਪਸ ਸਾਡੇ ਕੋਲ ਪੋਲੀਟੀਕਲ ਪਾਵਰ ਆਈ ਹੈ ਔਰ ਸਰਕਾਰੀ ਖਜ਼ਾਨੇ ਚੋਂ ਸੋਮਨਾਥ ਮੰਦਰ ਦਾ ਪੁਨਰ ਨਿਰਮਾਣ ਕਰਾਇਆ ਜਾਏ ਜੀ। ਹੁਣ ਨਹਿਰੂ ਬੇਸ਼ੱਕ ਉਹ ਸਿੱਖਾਂ ਬਾਰੇ ਤਾਂ ਜ਼ਹਿਰ ਨਾਲ ਭਰਿਆ ਹੋਇਆ ਸੀ, ਉਹ ਤਾਂ ਸ਼ਾਇਦ ਗੰਗੂ ਬ੍ਰਾਹਮਣ ਦੀ ਲੈਗੇਸੀ ਉਹਨੂੰ ਇਸ ਪਾਸੇ ਤੋਰਦੀ ਸੀ, ਪਰ ਵੈਸੇ ਉਹ ਕੋਈ ਪ੍ਰੈਕਟਿਸਿੰਗ ਉਸ ਕਿਸਮ ਦਾ ਹਿੰਦੂ ਨਹੀਂ ਸੀ। ਹਾਲਾਂਕਿ ਤੁਸੀਂ ਬਚਪਨ ਦੀਆਂ ਫੋਟੋਆਂ ਦੇਖਦੇ ਹੋ ਨਹਿਰੂ ਦੀਆਂ, ਉਹਦੇ ਜਨੇਊ ਵੀ ਪਾਇਆ ਗਿਆ, ਦੂਜਾ ਵੀ ਹੋਇਆ, ਲੇਕਿਨ ਕਈ ਮਾਮਲਿਆਂ 'ਚ ਜਿਵੇਂ ਹੁਣ ਜਦੋਂ ਇਹਨਾਂ ਦਾ ਕੁੰਭ ਦਾ ਮੇਲਾ ਲੱਗਦਾ ਹੈ ਜਾਂ ਦੂਜਾ ਲੱਗਦਾ ਹੈ, ਕਈ ਵਾਰੀ ਉਹਦੇ ਜਿਹੜੇ ਕਲੋਜ਼ ਸੀ ਲਾਲ ਬਹਾਦਰ ਸ਼ਾਸਤਰੀ, ਜਿਹਨੂੰ ਬਾਅਦ 'ਚ ਪ੍ਰਾਈਮ ਮਿਨਿਸਟਰ ਬਣਾਇਆ ਉਹਨੇ ਜਾਂ ਉਹਨੇ ਰਿਕਮੈਂਡ ਕੀਤਾ ਸੀ ਬਣਿਆ, ਉਹ ਨਹਿਰੂ ਨੂੰ ਕਹਿੰਦਾ ਹੁੰਦਾ ਸੀ ਕਿ ਜੀ ਜਦੋਂ ਘੱਟੋ ਘੱਟ ਤੁਸੀਂ ਕਰੋੜਾਂ ਲੋਕ ਜਿਹੜੇ ਨੇ ਗੰਗਾ 'ਚ ਜਾਂਦੇ ਨੇ, ਭਾਵੇਂ ਤੁਹਾਡਾ ਵਿਸ਼ਵਾਸ ਨਹੀਂ ਹੈ ਇਹਦੇ 'ਚ, ਲੇਕਿਨ ਘੱਟੋ ਘੱਟ ਲੋਕਾਂ ਦੇ ਜਜ਼ਬਾਤਾਂ ਕਰਕੇ ਹੀ ਤੁਸੀਂ ਗੰਗਾ ਨਹਾ ਲਓ। ਤਾਂ ਕਹਿੰਦਾ ਸੀ ਵੀ ਨਹੀਂ, ਮੈਂ ਇਹਦੇ 'ਚ ਨਹੀਂ ਯਕੀਨ ਰੱਖਦਾ। ਸੋ ਕਈ ਉਹਨੂੰ ਏਥੀਇਸਟ ਵੀ, ਨਾਸਤਿਕ ਵੀ ਕਹਿੰਦੇ ਨੇ, ਪਰ ਇੱਕ ਗੱਲ ਜ਼ਾਹਰ ਹੈ ਉਹ ਇਸ ਗੱਲ ਬਾਰੇ ਉਹਦੇ ਵਿਚਲਾ ਇੱਕ ਫਿਰਕੂ ਹਿੰਦੂ ਸੀ ਸਿੱਖਾਂ ਦੇ ਮਾਮਲੇ 'ਚ, ਪਰ ਉਹ ਆਪਣਾ ਇਹ ਇਮੇਜ ਜ਼ਰੂਰ ਰੱਖਣਾ ਚਾਹੁੰਦਾ ਸੀ ਦੁਨੀਆ 'ਚ ਕਿ ਉਹ ਫਿਰਕੂ ਨਹੀਂ ਹੈ, ਉਹ ਸੈਕੂਲਰ ਹੈ। ਸੋ ਨਹਿਰੂ ਇਸ ਗੱਲ ਦੇ ਹੱਕ 'ਚ ਨਹੀਂ ਸੀ ਕਿ ਸੋਮਨਾਥ ਮੰਦਰ ਜਿਹੜਾ ਹੈ ਇਹ ਸਰਕਾਰੀ ਖਰਚੇ ਤੇ ਬਣਾਇਆ ਜਾਏ, ਕਿਉਂਕਿ ਉਹਨੂੰ ਇਹ ਲੱਗਦਾ ਸੀ ਕਿ ਵੀ ਇਹਦੇ ਨਾਲ ਤਾਂ ਅਸੀਂ ਹਿੰਦੂ ਧਰਮ ਦੇ ਨਾਲ ਜਾਂ ਇੱਕ ਧਰਮ ਨਾਲ ਐਸੋਸੀਏਟ ਹੁੰਦੇ ਆ ਪਬਲਿਕਲੀ, ਔਰ ਇਹ ਸਾਡੇ ਸੈਕੂਲਰ ਇਮੇਜ ਲਈ ਠੀਕ ਨਹੀਂ। ਪਰ ਕਿਉਂਕਿ ਪਟੇਲ ਜਿਹੜਾ ਹੋਮ ਮਿਨਿਸਟਰ ਸੀ ਔਰ ਬੜਾ ਪਾਵਰਫੁਲ ਸੀ, ਪਟੇਲ ਨੇ ਵੀ ਆਪਣਾ ਵੇਟ ਜਿਹੜਾ ਹੈ ਉਹ ਉਹਦੇ ਪਿੱਛੇ ਸੁੱਟਿਆ ਰਜਿੰਦਰ ਪ੍ਰਸਾਦ ਦੇ। ਔਰ ਇੱਕ ਹਿਸਟੋਰੀਕਲ ਫੈਕਟ ਹੈ, ਅੱਜ ਜਦੋਂ ਗੱਲ ਹੁੰਦੀ ਹੈ ਜੀ ਹੁਣ ਮੋਦੀ ਕੀ ਕਰ ਰਿਹਾ ਜਾਂ ਆਰਐਸਐਸ ਕੀ ਕਰ ਰਿਹਾ, ਜੇ ਤੁਸੀਂ 47 ਤੋਂ ਫੋਲੋ ਕਰੋ ਕਿ ਕਿਸ ਤਰੀਕੇ ਦੇ ਨਾਲ ਇਹ ਇੱਕ ਹਿੰਦੂ ਸਟੇਟ ਪਹਿਲੇ ਦਿਨ ਤੋਂ ਹੀ ਬਣਨ ਵੱਲ ਤੁਰ ਪਈ ਸੀ। ਵੈਸੇ ਤਾਂ ਫਰੀडम ਐਟ ਮਿਡਨਾਈਟ ਸ਼ਾਇਦ ਅਮਰੀਕਨ ਜਰਨਲਿਸਟ ਨੇ ਦੋ ਜਿਨ੍ਹਾਂ ਨੇ ਕਿਤਾਬ ਲਿਖੀ ਹੈ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਈਵਨ ਜਿਹੜਾ ਹੁਣ ਮਿਡਨਾਈਟ ਚੁਣਿਆ ਗਿਆ 14 ਔਰ 15 ਅਗਸਤ ਦੀ ਜਿਹੜੀ ਹੈ ਟਾਈਮ ਵੀ, ਜਦੋਂ ਉਹਨਾਂ ਨੇ, ਕਿਉਂਕਿ ਪਾਕਿਸਤਾਨ ਇੱਕ ਦਿਨ ਪਹਿਲਾਂ ਐਲਾਨ ਕੀਤਾ ਫਰੀडम ਦਾ, ਇਹਨਾਂ ਦਾ ਇਸ ਲਈ ਮਿਡਨਾਈਟ ਹੋਇਆ ਕਿ ਜੋਤਸ਼ੀਆਂ ਤੋਂ ਪੁੱਛਿਆ ਗਿਆ ਔਰ ਪੰਡਤਾਂ ਨੇ ਕਿਹਾ ਕਿ ਵੀ ਇਹ ਸ਼ੁਭ ਹੈ। ਹੁਣ ਜੇ ਏਡਾ ਹੀ ਸੈਕੂਲਰ ਮੁਲਕ ਹੈ, ਸੋ ਜਦੋਂ ਤੁਸੀਂ ਜੋਤਿਸ਼ ਦੇ ਆਧਾਰ ਦੇ ਉੱਤੇ ਹੀ ਫਰੀडम ਐਲਾਨਦੇ ਹੋ, ਸੋ ਜ਼ਾਹਰ ਹੈ ਕਿ ਬ੍ਰਾਹਮਣਵਾਦ ਦਾ ਜਾਂ ਹਿੰਦੂਤਵਾਦ ਦਾ ਜਿਹੜਾ ਪਹਿਲਾ ਪਾਰਟ ਉਹ ਤਾਂ ਸ਼ੁਰੂ ਹੀ ਉੱਥੋਂ ਹੁੰਦਾ। ਸੋ ਅਸੀਂ ਇਹ ਸਮਝਦੇ ਹਾਂ ਵੀ ਇਹ ਬਿਗਨਿੰਗ ਸੀ। ਅਲਟੀਮੇਟਲੀ ਨਹਿਰੂ ਜਿਹੜਾ ਉਹਨੂੰ ਗਿਵਨ ਕਰਨਾ ਪਿਆ। ਮੌਲਾਨਾ ਅਬੁਲ ਕਲਾਮ ਆਜ਼ਾਦ ਦੀ ਵੀ ਪੇਸ਼ ਨਹੀਂ ਗਈ, ਉਹਨੇ ਆਪਣਾ ਵੇਟ ਨਹਿਰੂ ਦੇ ਪਿੱਛੇ ਹੀ ਸੁੱਟਿਆ ਸੀ ਕਿ ਵੀ ਇਹ ਪਾਰਟ ਠੀਕ ਨਹੀਂ ਹੈ। ਲੇਕਿਨ ਅਲਟੀਮੇਟਲੀ ਰਜਿੰਦਰ ਪ੍ਰਸਾਦ ਔਰ ਪਟੇਲ ਇਹਨਾਂ ਦੀ ਦਾ ਜਿਹੜਾ ਉਹ ਜ਼ੋਰ ਪਿਆ ਔਰ ਸੋਮਨਾਥ ਮੰਦਰ ਜਿਹੜਾ ਹੈ ਇਹ ਇੰਡੀਅਨ ਗਵਰਨਮੈਂਟ ਦੇ ਖਜ਼ਾਨੇ ਚੋਂ, ਟ੍ਰੇਜਰੀ ਚੋਂ ਇਸ ਦਾ ਜਿਹੜਾ ਉਹ ਪੁਨਰ ਨਿਰਮਾਣ ਹੋਇਆ। ਸੋ ਇਹ ਸ਼ੁਰੂਆਤ ਸੀ। ਫਿਰ ਇਹਨਾਂ ਦੀਆਂ ਨੀਤੀਆਂ ਸਾਹਮਣੇ ਆਈਆਂ ਕਿ ਵੀ ਕਿਵੇਂ, ਜਿਵੇਂ ਹੁਣ ਜਦੋਂ ਅਸੀਂ ਗੁਰੂ ਡੰਬ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਤੇ ਜਿਹੜੇ ਰਾਧਾ ਸੁਆਮੀ ਜਾਂ ਜਿਨ੍ਹਾਂ ਨੂੰ ਨਕਲੀ ਨਿਰੰਕਾਰੀ ਕਿਹਾ ਜਾਂਦਾ ਹੈ, ਅਸਲੀ ਨਿਰੰਕਾਰੀ ਮੂਵਮੈਂਟ ਰਾਵਲਪਿੰਡੀ ਦੇ ਵਿੱਚ ਸੀ। ਬਾਬਾ ਰੱਤਾ ਜੀ, ਰਣਜੀਤ ਸਿੰਘ ਦੇ ਵੇੜੇ, ਔਰ ਸਭ ਤੋਂ ਪਹਿਲਾਂ ਜਿਹੜੇ ਅੱਜ ਅਸੀਂ ਆਨੰਦ ਕਾਰਜ ਗੁਰੂ ਗ੍ਰੰਥ ਸਾਹਿਬ ਨਾਲ ਕਰਦੇ ਹਾਂ, ਸਭ ਤੋਂ ਜ਼ਿਆਦਾ ਪਪੂਲਰ ਨਿਰੰਕਾਰੀਆਂ ਨੇ ਕੀਤੇ ਜਿਹੜੇ ਅਸਲੀ ਨਿਰੰਕਾਰੀ ਸੀ, ਬਾਬਾ ਦਿਆਲ ਜੀ, ਬਾਬਾ ਰੱਤਾ ਜੀ। ਔਰ ਉਹਨਾਂ ਨੂੰ ਨਿਰੰਕਾਰੀ ਇਸ ਲਈ ਕਹਿੰਦੇ ਸੀ ਕਿ ਉਹ ਬੁੱਤ ਪੂਜਾ ਜਾਂ ਜਿਹੜੇ ਲੋਕ ਉਸ ਵੇਲੇ ਬ੍ਰਾਹਮਣਿਕਲ ਪ੍ਰਭਾਵ ਥੱਲੇ ਸੀ ਉਹਦੇ ਅਗੇਂਸਟ ਪ੍ਰਚਾਰ ਕਰਦੇ ਸੀ ਜੀ। ਉਹ ਜਦੋਂ ਦੀਵਾਨ ਦੇ ਵਿੱਚ ਬੈਠਦੇ ਸੀ ਤੇ ਉਹ ਇਸ ਕੀਰਤਨ ਦੇ ਵਿੱਚ ਧੁਨੀ ਵੀ ਲਵਾਉਂਦੇ ਸੀ ਕਿ ਧੰਨ ਨਿਰੰਕਾਰ ਤੂੰ ਨਿਰੰਕਾਰ। ਅੱਜ ਵੀ ਰਾਵਲਪਿੰਡੀ ਦੇ ਚੱਕਰੀ ਬਾਜ਼ਾਰ ਦੇ ਵਿੱਚ ਉਹ ਜਿਹੜਾ ਮੌਜੂਦ ਹੈ, ਜਿੱਥੇ ਕਿ ਉਹਨਾਂ ਦਾ ਵੱਡਾ ਹੈੱਡਕੁਆਟਰ ਸੀ ਨਿਰੰਕਾਰੀਆਂ ਦਾ। ਸੋ ਉਹਨਾਂ ਨੇ ਆਨੰਦ ਕਾਰਜ ਵੀ ਪਪੂਲਰ ਕੀਤੇ
ਕਿ ਵੀ ਉਹਨਾਂ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸ਼ਾਇਦ ਦਰਬਾਰਾ ਸਿੰਘ ਸਨ ਮੁਖੀ ਉਹਨਾਂ ਦੇ 1850 ਜਾਂ 60 ਚ, ਕਿਉਂਕਿ ਉਸ ਵੇਲੇ ਅੱਗ ਨਾਲ ਫੇਰੇ ਜਿਹੜੇ ਨੇ ਉਹਨਾਂ ਨੂੰ ਹੀ ਵਿਆਹ ਮੰਨਿਆ ਜਾਂਦਾ ਸੀ ਜੀ। ਔਰ ਜਦੋਂ ਉਹਨਾਂ ਨੇ ਅਸਲੀ ਜਿਹੜੇ ਨਿਰੰਕਾਰੀ ਸੀ ਉਹਨਾਂ ਨੇ ਉਹਦੀ ਸ਼ੁਰੂਆਤ ਕੀਤੀ ਤਾਂ ਸਭ ਤੋਂ ਜ਼ਿਆਦਾ ਉਸ ਦਾ ਵਿਰੋਧ ਹਰਮੰਦਰ ਸਾਹਿਬ ਦੇ ਪੁਜਾਰੀਆਂ ਔਰ ਦੂਸਰਿਆਂ ਨੇ ਕੀਤਾ ਕਿ ਜੀ ਇਹ ਤਾਂ ਵਿਆਹ ਹੀ ਨਹੀਂ ਹੈ, ਵਿਆਹ ਤੇ ਅੱਗ ਨਾਲ ਹੁੰਦਾ ਹੈ। ਔਰ ਅੱਜ ਵੀ ਜੇ ਤੁਸੀਂ ਪ੍ਰਭਾਵ ਦੇਖੋ, ਨਾਮਧਾਰੀ ਜਿਨ੍ਹਾਂ ਨੂੰ ਕੂਕੇ ਕਹਿੰਦੇ ਨੇ, ਉਹਨਾਂ ਨੇ ਅੱਗ ਬਾਲੀ ਹੁੰਦੀ ਹੈ ਵਿੱਚੋਂ ਕਿ ਵੀ ਇਹ ਫੇਰੇ ਅੱਗ ਦੇ ਨਾਲ ਅਗਨੀ ਦੇਵਤਾ ਬਣਾਇਆ ਹੁੰਦਾ। ਸੋ ਉਹਨਾਂ ਨੇ ਸੰਗਤ ਦੇ ਵਿੱਚ ਧਨ ਨਿਰੰਕਾਰ, ਤੂੰ ਨਿਰੰਕਾਰ, ਇਹ ਜਿਹੜਾ ਉਹ ਇਸ ਦਾ ਉਚਾਰਨ ਕਰਵਾਉਂਦੇ ਸੀ। ਪਰ ਅਸੀਂ 47 ਤੋਂ ਬਾਅਦ ਦੇਖਦੇ ਹਾਂ ਕਿ ਕਿਸ ਤਰੀਕੇ ਨਾਲ ਉਹਨਾਂ ਚੋਂ ਇੱਕ ਕੱਢਿਆ ਹੋਇਆ ਬੰਦਾ ਨਿਰੰਕਾਰੀਆਂ ਚੋਂ, ਜਿਹੜਾ ਸ਼ਰਾਬ ਪੀ ਕੇ ਕੀਰਤਨੀ ਸੀ, ਸ਼ਰਾਬ ਪੀ ਕੇ, ਸ਼ਾਇਦ ਅਵਤਾਰ ਸਿੰਘ ਨਾਂ ਸੀ ਉਹਦਾ, ਗੁਰਬਚਨੇ ਦਾ ਪਿਓ ਹੀ ਸੀ ਉਹ ਜੀ, ਉਹਨਾਂ ਨੇ ਕੱਢਤਾ 47 ਤੋਂ ਪਹਿਲਾਂ। ਪਰ ਉਹ ਜਦੋਂ ਆਇਆ ਦਿੱਲੀ 'ਚ ਸੈਟਲ ਹੋਇਆ, ਬਿਲਕੁਲ ਕੋਈ ਬੇਕਰੀ ਬੁਕਰੀ ਕਰਦਾ ਸੀ, ਕੋਈ ਮਜ਼ਦੂਰੀ ਕਰਦਾ ਸੀ ਨਿੱਕੀ ਮੋਟੀ, ਉਹਨੂੰ ਏਜੰਸੀਆਂ ਨੇ ਲੱਭ ਕੇ ਬਰਾਬਰ ਖੜਾ ਕੀਤਾ। ਜਦੋਂ ਅਸੀਂ ਨਿਰੰਕਾਰੀ ਮੂਵਮੈਂਟ, ਜਿਹੜੇ ਨਕਲੀ ਨਿਰੰਕਾਰੀ ਅੱਜ ਕਿਸ ਲੈਵਲ ਤੱਕ ਫਿਰ ਪੰਜਾਬ 'ਚ ਡੇਰੇ ਬਣਵਾਏ, ਕਿਵੇਂ 1978 ਚ 13 ਅਪ੍ਰੈਲ 1978 ਨੂੰ ਉਹਨਾਂ ਨੇ ਕਿਤਾਬ ਵੀ ਲਿਖੀ ਸੀ। ਹਾਂ ਉਹਦੀਆਂ ਜਿਹੜੀਆਂ ਅਵਤਾਰ ਬਾਣੀ, ਯੁਗ ਪੁਰਸ਼, ਉਹਦੀਆਂ ਆਧਾਰਿਤ ਹੀ ਉਹ ਕਿਤਾਬਾਂ ਨੇ ਜੀ। ਸੋ ਕੁੱਲ ਮਿਲਾ ਕੇ ਅਸੀਂ ਦੇਖਦੇ ਹਾਂ ਵੀ ਇਧਰੋਂ ਇਹਨਾਂ ਨੂੰ ਖੜਾ ਕੀਤਾ। ਰਾਧਾ ਸੁਆਮੀਆਂ ਦਾ ਵੀ ਜੇ ਪਿਛੋਕੜ ਦੇਖੀਏ, ਕਿਉਂਕਿ ਇਸ਼ੂ ਡਿਫਰੈਂਟ ਹੈ, ਮੈਂ ਉਧਰ ਬਹੁਤੇ ਵੇਰ ਵਿੱਚ ਨਹੀਂ ਜਾਣਾ ਚਾਹੁੰਦਾ, ਕਿ ਵੀ ਅਸਲੀ ਉਹ ਬਾਬਾ ਦਿਆਲ ਕਰਕੇ ਆਗਰੇ ਦੇ ਵਿੱਚ ਸੀ। ਹੁਣ ਆਗਰੇ ਵਾਲਾ ਜਿਹੜਾ ਦਿਆਲ ਹੈ, ਉਹਦੀ ਘਰ ਵਾਲੀ ਦਾ ਨਾਂ ਰਾਧਾ ਸੀ, ਉਹਨੇ ਆਵਾਜ਼ ਮਾਰਨੀ ਰਾਧਾ, ਉਹਨੇ ਕਹਿਣਾ ਹੇ ਸੁਆਮੀ, ਉਹ ਰਾਧਾ ਸੁਆਮੀ ਬਣ ਗਏ। ਹੁਣ ਉਹਨੂੰ ਡਿਫਰੈਂਟ ਕਰ ਦੇਣੇ ਜੀ, ਇੱਕ ਆਤਮਾ ਹੈ, ਇੱਕ ਪਰਮਾਤਮਾ ਹੈ, ਆਤਮਾ ਪਰਮਾਤਮਾ। ਔਰ ਕਿਸ ਤਰੀਕੇ ਨਾਲ ਫਿਰ ਇਹ ਜਿਹੜਾ ਓਰੀਜਨਲ ਅੱਜ ਬਿਆਸ ਦੇ ਵਿੱਚ ਡੇਰਾ ਬਣਿਆ, ਜਿੱਥੇ ਹੁਣ ਗੁਰਿੰਦਰ ਢਿੱਲੋਂ ਬੈਠਿਆ ਆ ਕੇ, ਇਸ ਦੀ ਓਰੀਜਨਲ ਥਾਂ ਦੀ ਰਜਿਸਟਰੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਹੈ। ਕਿਉਂਕਿ ਜਿਹੜੇ ਪਿੰਡ ਵਾਲਿਆਂ ਨੇ ਕਿਹਾ, ਭਾਈ ਇੱਕ ਸਾਧੂ ਆਇਆ, ਪਤਾ ਨਹੀਂ ਜੈਮਲ ਸਿੰਘ ਸੀ ਕਿ ਕੌਣ ਸੀ ਇਹਨਾਂ ਦਾ, ਉਹ ਆ ਕੇ ਉੱਥੇ ਆਇਆ, ਔਰ ਉਹ ਇਨੀਸ਼ੀਅਲ ਜਿਹੜੀ ਉਹਦੀ ਰਜਿਸਟਰੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਸੀ। ਔਰ ਕਿਵੇਂ ਹੌਲੀ ਹੌਲੀ ਇਹਨਾਂ ਨੂੰ ਬਿਲਡ ਕੀਤਾ, ਕਿਵੇਂ ਇਹਨਾਂ ਦੇ ਭੰਡਾਰਿਆਂ ਦੇ ਨਾਂ ਥੱਲੇ ਸਪੈਸ਼ਲ ਬੱਸਾਂ, ਸਪੈਸ਼ਲ ਟ੍ਰੇਨਾਂ ਲਾਈਆਂ ਜਾਂਦੀਆਂ ਸੀ। ਸੋ ਇੱਕ ਪਾਸੇ ਉਹਨਾਂ ਨੇ ਇਸ ਪਾਰਟ ਨੂੰ ਖੜਾ ਕੀਤਾ ਜੀ, ਦੂਜੇ ਪਾਸੇ ਗ੍ਰੈਜੂਅਲੀ ਸਿੱਖੀ ਦੇ ਹਵਾਲੇ ਨਾਲ ਤਾਂ ਅਸੀਂ ਗੱਲ ਕਰਦੇ ਹਾਂ ਕਿ ਕਿਵੇਂ ਉਹਨਾਂ ਨੇ ਸਾਡੀ ਪੰਜਾਬੀ ਜ਼ਬਾਨ ਨੂੰ ਰੈਕਗਨਾਈਜ਼ ਨਹੀਂ ਕੀਤਾ। ਹੌਲੀ ਹੌਲੀ ਇਹ ਫਿਰ ਗੁਰੂਡਮ, ਅੱਜ ਆਸ਼ੂਤੋਸ਼, ਸੌਦਾ ਸਾਧ, ਭਨਿਆਰਾ ਕਿਸ ਲੈਵਲ ਤੱਕ ਆਏ। ਪਰ ਅਸੀਂ ਜੇ 6 ਦਸੰਬਰ 1992 ਦੇ ਹਵਾਲੇ ਨਾਲ ਗੱਲ ਕਰੀਏ ਕਿ ਕਿਵੇਂ 1980 ਚ ਇੰਦਰਾ ਗਾਂਧੀ ਨੇ ਕੀ ਸਿੱਖਾਂ ਨਾਲ ਕੀਤਾ, ਇਹਦੇ ਬਹੁਤ ਸਾਰੇ ਤੱਥ ਅਸੀਂ ਡਿਸਕਸ ਵੀ ਕਰਦੇ ਹਾਂ, ਦੁਨੀਆ ਸਾਹਮਣੇ ਵੀ ਨੇ। ਪਰ ਕਿਵੇਂ ਰਾਜੀਵ ਗਾਂਧੀ ਦੇ ਵੇਲੇ ਜਾਂ ਉਸ ਤੋਂ ਇੰਦਰਾ ਗਾਂਧੀ ਤੋਂ ਬਾਅਦ ਨਰਸਿਮਹਾ ਰਾਓ ਜੀ, ਕਿਵੇਂ ਜੁਡੀਸ਼ਰੀ ਕੰਪਲੀਸਿਟ ਸੀ। ਸੋ ਇਹਨਾਂ ਨੇ ਇੱਕ ਤਾਂ ਪਹਿਲੀ ਗੱਲ, ਹੁਣ ਜਿਵੇਂ ਮੈਂ ਪਰਸੋਂ ਚੌਥ ਹੀ ਦੇਖ ਰਿਹਾ ਸੀ, BBC ਸਟੋਰੀ ਸੀ ਕਿ ਜੀ ਨੋਇਡਾ ਦਿੱਲੀ ਦੇ ਨੇੜੇ ਆ, ਉੱਥੇ ਜੀ ਇੱਕ ਪਿੰਡ, ਉਹਨੂੰ ਜਿਹੜਾ ਵਿਰਾਸਤ ਵਾਲਿਆਂ ਨੇ ਇੰਡੀਆ ਦੇ, ਉਹ ਕਹਿ ਰਹੇ ਨੇ ਜੀ ਇਹ ਤਾਂ ਜਿਹੜਾ ਰਾਵਣ ਦਾ ਪਿੰਡ ਸੀ। ਪਿੰਡ ਦੇ ਲੋਕਾਂ ਨੇ ਕਿਹਾ ਜੀ ਅਸੀਂ ਤਾਂ ਇੱਥੇ ਰਾਵਣ ਦਾ ਹੈ, ਇੱਥੇ ਅਸੀਂ ਦੁਸਹਿਰਾ ਵੀ ਨਹੀਂ ਕਦੇ ਮਨਾਉਂਦੇ। ਫਿਰ ਇੱਕ ਉਸ ਤੋਂ ਅੱਗੇ ਜਾ ਕੇ ਕੋਈ ਹੋਰ ਪਿੰਡ ਹੈ ਜਿਹਨੂੰ ਵਿਰਾਸਤੀ ਪਿੰਡ ਹੁਣ ਐਲਾਨਣ ਦੀ ਤਿਆਰੀ ਕਰ ਰਹੇ ਨੇ ਕਿ ਜੀ ਇਹ ਜਿਹੜਾ ਦਰੋਣਾਚਾਰੀਆ ਸੀ, ਜਿਹਨੇ ਤੀਰ ਵਿਦਿਆ ਸਿਖਾਈ ਅਰਜਨ ਨੂੰ ਔਰ ਦੂਸਰਿਆਂ ਨੂੰ ਤੇ ਏਕਲਵਿਆ ਨੂੰ, ਇਹ ਉਹਦਾ ਪਿੰਡ ਹੈ ਜੀ। ਹੁਣ ਇਹਨਾਂ ਦੀ ਇਹ ਜਿਹੜੀ ਹੰਟ ਹੈ, ਕਿਉਂਕਿ ਬਹੁਤ ਜਿਹੜੇ ਡੂੰਘੇ ਹਿਸਟੋਰੀਅਨ ਨੇ, ਉਹਨਾਂ ਦਾ ਇਹ ਕਹਿਣਾ ਹੈ ਕਿ ਇਨਫੈਕਟ ਜਿਹੜੇ ਰਾਮਚੰਦਰ ਜਾਂ ਰਾਵਣ ਜਾਂ ਦੂਜੇ, ਇਹ ਕੋਈ ਇੱਕ ਕਰੈਕਟਰ ਨਹੀਂ ਹੋਏ। ਇਹ ਤਾਂ ਜਿਵੇਂ ਹੀਰ ਰਾਂਝਾ ਲਿਖ ਦਿੱਤਾ ਹੈ ਔਰ ਹਰ ਇੱਕ ਦੀ ਕਹਾਣੀ ਉਹਦੇ ਬਰਾਬਰ ਘੁੰਮਣ ਲੱਗ ਗਈ ਕਿਸੇ ਨੇ, ਜਾਂ ਵਿਲੀਅਮ ਸ਼ੇਕਸਪੀਅਰ ਨੇ ਜਿਹੜੀਆਂ ਆਪਣੀਆਂ ਰਾਈਟਿੰਗਸ ਲਿਖੀਆਂ, ਜਾਂ ਗ੍ਰੀਕ ਟ੍ਰੈਜਡੀਜ਼ ਦੀ ਗੱਲ ਹੁੰਦੀ ਹੈ ਵੀ ਇਸ ਤਰ੍ਹਾਂ ਤੁਲਸੀਦਾਸ ਨੇ ਹਿੰਦੀ ਦੇ ਵਿੱਚ, ਉਸ ਤੋਂ ਪਹਿਲਾਂ ਵਾਲਮੀਕੀ ਨੇ ਸੰਸਕ੍ਰਿਤ ਦੇ ਵਿੱਚ ਲਿਖਿਆ, ਔਰ ਉਹ ਇੰਨੇ ਪਪੂਲਰ ਕਰੈਕਟਰ ਬਣ ਗਏ। ਹੁਣ ਮੈਂ ਇਸ ਡਿਬੇਟ 'ਚ ਨਹੀਂ ਜਾਂਦਾ ਕਿ ਵੈਦਰ ਇਹ ਮਾਈਥੋਲੋਜੀਕਲ ਕਰੈਕਟਰ ਨੇ ਜਾਂ ਵਾਕਿਆ ਹੀ ਕੋਈ ਰਾਜੇ ਹੋਏ, ਅਯੁੱਧਿਆ ਕਿੰਨੇ। ਲੇਕਿਨ ਅੱਜ ਵੀ ਤੁਸੀਂ ਅਯੁੱਧਿਆ ਲੱਭਣ ਤੁਰੋ ਤੇ ਪਿਛਲੇ ਦਿਨਾਂ ਸ਼ਾਇਦ ਕੋਰੀਆ ਦੀ ਕਹਾਣੀ ਸੀ ਕਿ ਪਤਾ ਨਹੀਂ ਕਿਹੜੇ ਮੁਲਕ ਦੀ, ਕਿ ਜੀ ਉਹਨਾਂ ਦੀ ਰਾਣੀ ਜਿਹੜੀ ਹੈ ਉਹ ਅਯੁੱਧਿਆ ਦੀ ਸੀ। ਹਾਂ, ਥਾਈਲੈਂਡ 'ਚ ਵੀ ਜਿਹੜੀ ਅਯੁੱਧਿਆ ਕਈ ਥਾਂ ਤੇ। ਲੰਕਾ ਵਾਲੇ ਹੁਣ ਤੱਕ ਵੀ ਕਹਿੰਦੇ ਰਹੇ ਵੀ ਸਾਡੀ ਕੋਈ ਲੰਕਾ 'ਚ ਕੋਈ ਰਾਵਣ ਨਾਂ ਦਾ ਬੰਦਾ ਹੀ ਨਹੀਂ ਹੋਇਆ, ਕੋਈ ਸਿਸਟਮ ਹੀ ਨਹੀਂ ਐਗਜ਼ਿਸਟ ਕਰਦਾ। ਚਲੋ ਕੁੱਲ ਮਿਲਾ ਕੇ ਬਾਬਰੀ ਮਸਜਿਦ ਬਾਰੇ ਇਹ ਗੱਲ ਧੁਮਾ ਦਿੱਤੀ ਗਈ ਜਾਂ ਅਸਲੀਅਤ ਸੀ, ਸਾਨੂੰ ਨਹੀਂ ਪਤਾ। ਲੇਕਿਨ ਇੱਕ ਗੱਲ ਸਪਸ਼ਟ ਹੈ ਕਿ 15ਵੀਂ ਸਦੀ ਤੋਂ, ਬਾਬਰ ਤਾਂ ਹਮਲੇ ਤੋਂ ਬਹੁਤ ਜਲਦੀ ਬਾਅਦ ਮਰ ਗਿਆ ਸੀ, ਕਿਸੇ ਨੇ ਬਾਅਦ ਉਹਦੇ ਨਾਂ ਤੇ ਰੱਖ ਦਿੱਤਾ ਹੈ।
ਕੋਈ ਬਾਬਰ ਤਾਂ ਉੱਥੇ ਅਯੁੱਧਿਆ ਜਾ ਕੇ ਨਹੀਂ ਉਹਨੇ ਮਸੀਤ ਬਣਾਈ ਹੈ, ਪਰ ਉਹ ਬਾਬਰੀ ਮਸੀਤ ਬਣ ਗਈ। ਔਰ ਜਿਸ ਤਰ੍ਹਾਂ ਬਹੁਤ ਸਾਰੇ ਪ੍ਰਾਚੀਨ ਹਿੰਦੂ ਮੰਦਰ ਉਹ ਨੇ ਜਿਹੜੇ ਉਹਨਾਂ ਨੇ ਬੋਧੀਆਂ ਦੇ ਜਿਹੜੇ ਮੋਨੈਸਟਰੀ ਸੀ ਜਾਂ ਮੱਠ ਸੀ ਉਹਨਾਂ ਦੇ ਵਿੱਚ ਸ਼ਿਵਲਿੰਗ ਰੱਖ ਕੇ ਬਣਾਏ ਸੀ ਜੀ। ਅੱਜ ਵੀ ਜਿਹੜੇ ਬਹੁਤ ਸਾਰੇ ਮੰਦਰ ਨੇ, ਜੇ ਤੁਸੀਂ ਉਹਨਾਂ ਦਾ ਦੇਖੋਗੇ ਬੁੱਧਿਸਟ ਪੀਰੀਅਡ ਹੈ, ਜਦੋਂ ਬੁੱਧ ਧਰਮ ਦਾ ਖਾਤਮਾ ਕੀਤਾ ਉਦੋਂ ਉਹਨਾਂ ਨੇ ਲਿਆ ਕੇ ਸ਼ਿਵਲਿੰਗ ਰੱਖ ਦਿੱਤੇ ਔਰ ਉਹਨਾਂ ਨੂੰ ਮੰਦਰ ਡਿਕਲੇਅਰ ਕਰ ਦਿੱਤਾ। ਸੋ ਇੱਕ ਪਾਸੇ ਇਹ ਲਾਈਨ ਸੀ। ਹੁਣ 5 ਸਦੀਆਂ ਪੁਰਾਣੀ ਜਿਹੜੀ ਕੋਈ ਚੀਜ਼ ਹੋ ਜਾਂਦੀ ਹੈ ਉਹ ਜ਼ਾਹਰ ਹੈ ਕਿ ਤੁਹਾਡੀ ਜਿਹਨੂੰ ਤੁਸੀਂ ਵਿਰਾਸਤ ਕਹਿੰਦੇ ਹੋ ਜਾਂ ਉੱਥੇ ਜਿਹੜੀ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਉਹਦੇ ਥੱਲੇ ਹੁੰਦੀ ਹੈ। ਕੁਛ ਦੇਰ 1947 ਤੋਂ ਪਹਿਲਾਂ ਕੋਈ ਥੋੜਾ ਬਹੁਤ ਉਹਦੇ ਤੇ ਤਕਰਾਰ ਸੀ, ਫਿਰ ਕੋਈ ਅਦਾਲਤੀ ਸਟੇ ਸੀ, ਥੋੜੇ ਬਹੁਤ ਇਸ ਕਿਸਮ ਦੇ ਪਾਰਟ ਸੀ। ਪਰ ਇੱਕ ਬੜੇ ਕੰਪਲਿਸਿਟ ਤਰੀਕੇ ਦੇ ਨਾਲ ਨਰਸਿਮਹਾ ਰਾਓ ਬੇਸ਼ੱਕ ਕਾਂਗਰਸ ਦਾ ਪ੍ਰਧਾਨ ਮੰਤਰੀ ਸੀ ਜੀ, ਲੇਕਿਨ ਉਹ ਤੇਲਗੂ ਬੋਲਣ ਵਾਲਾ ਆਂਧਰਾਈਟ ਸੀ, ਪਰ ਉਹਦੀ ਟ੍ਰੇਨਿੰਗ ਆਰਐਸਐਸ ਸੀ। ਜਦੋਂ ਤੁਸੀਂ ਉਹਦਾ ਔਰ ਇਹ ਗੱਲ ਦਾ ਵੀ ਧਿਆਨ ਰਹੇ ਕਿ ਉਹੀ ਨਰਸਿਮਹਾ ਰਾਓ ਹੈ ਜਿਹੜਾ ਨਵੰਬਰ 84 ਦੇ ਵਿੱਚ ਜਦੋਂ ਸਿੱਖਾਂ ਦੀ ਨਸਲਕੁਸ਼ੀ ਭਾਰਤ ਭਰ 'ਚ ਹੋਈ ਉਹ ਭਾਰਤ ਦਾ ਹੋਮ ਮਿਨਿਸਟਰ ਸੀ, ਗ੍ਰਹਿ ਮੰਤਰੀ ਸੀ। ਹੁਣ ਜਦੋਂ ਤੁਸੀਂ ਇਹਨਾਂ ਡਾਟਸ ਨੂੰ ਕਲੈਕਟ ਕਰਦੇ ਹੋ ਫਿਰ ਤੁਹਾਨੂੰ ਸਮਝ ਆਉਂਦੀ ਹੈ ਕਿ ਵੀ ਇਹ ਵੈਦਰ ਕੋਈ ਕਾਂਗਰਸ 'ਚ ਬੈਠਾ ਸੀ, ਕੋਈ ਜਨਸੰਘ 'ਚ ਸੀ, ਕੋਈ ਕਾਮਰੇਡਾਂ 'ਚ ਸੀ। ਅਲਟੀਮੇਟਲੀ 47 ਤੋਂ ਬਾਅਦ ਹੀ ਜਿਹੜੀ ਗੱਲ ਅਸ਼ੋਕ ਸਿੰਘਲ ਨੇ ਸਪਸ਼ਟ ਤੌਰ ਤੇ ਕਹੀ ਹੈ ਤੇ ਜਾਂ ਉਹ ਜਿਹੜੀ ਸਾਧਵੀ ਨੇ ਹੁਣ ਰਾਮਜ਼ਾਦੇ ਤੇ ਦੂਜੇ ਜ਼ਾਦੇ ਬਣਾਏ ਜੀ ਜੀ, ਕਿਉਂ ਇਹ ਬੇਸਿਕ ਇਹਨਾਂ ਦੀ ਪਾਲਿਸੀ 67 ਸਾਲ ਪਹਿਲਾਂ ਇੰਪਲੀਮੈਂਟ ਹੋਣੀ ਸ਼ੁਰੂ ਹੋ ਗਈ ਸੀ। ਔਰ ਜਦੋਂ 6 ਦਸੰਬਰ 1992 ਨੂੰ ਬਾਬਰੀ ਮਸਜਿਦ ਨੂੰ ਇਸ ਕਰਾਊਡ ਨੇ ਢਾਇਆ, ਪੁਲਿਸ ਵੀ ਕੰਪਲਿਸਿਟ ਸੀ, ਜੁਡੀਸ਼ਰੀ ਵੀ ਕੰਪਲਿਸਿਟ ਸੀ, ਹੋਮ ਮਿਨਿਸਟਰੀ ਪ੍ਰਾਈਮ ਮਿਨਿਸਟਰ ਵੀ ਕੰਪਲਿਸਿਟ ਸੀ। ਔਰ ਜਿਸ ਤਰੀਕੇ ਨਾਲ ਉਸ ਤੋਂ ਬਾਅਦ ਫਿਰ ਇੱਕ ਨਵਾਂ ਰੁਝਾਨ ਆਇਆ। ਔਰ ਜਦੋਂ ਅਸੀਂ ਪਿਛਲੇ ਦਿਨਾਂ 'ਚ ਵੀ ਗੱਲ ਕਰ ਰਹੇ ਸੀ ਕਿ ਇੱਕ ਪਾਸੇ ਵੀਪੀ ਸਿੰਘ ਵਰਗਾ ਥੋੜਾ ਬਹੁਤ ਸੈਕੂਲਰ ਮਾਈਂਡਡ ਪ੍ਰਾਈਮ ਮਿਨਿਸਟਰ 1999 'ਚ ਬਣਿਆ, ਜਿਹਨੇ ਚਾਹਿਆ ਕਿ ਭਾਰਤ ਦਾ ਇਮੇਜ ਇੱਕ ਸੈਕੂਲਰ ਰਹੇ ਔਰ ਮੰਡਲ ਕਮਿਸ਼ਨ ਰਿਪੋਰਟ ਵੀ ਉਹਨਾਂ ਨੇ ਲਾਗੂ ਕੀਤੀ। ਲੇਕਿਨ ਬੀਜੇਪੀ ਦੀ ਸਾਰੀ ਪੋਲਿਟਿਕਸ ਜਿਹੜੀ ਹਿੰਦੂਤਵਾ ਦੀ ਵਿਚਾਰਧਾਰਾ ਭਾਵੇਂ ਇਹਨਾਂ ਦੀ ਪਹਿਲੇ ਦਿਨ ਤੋਂ ਰਹੀ ਹੈ, ਲੇਕਿਨ ਜਿਹੜੀ ਉਹਨਾਂ ਦੀ ਪੋਲਿਟੀਕਲ ਸਕਸੈਸ ਹੈ ਉਹ ਬਾਬਰੀ ਮਸਜਿਦ 'ਚੋਂ ਨਿਕਲੀ, ਮੰਡਲ ਤੋਂ ਕਰਮੰਡਲ ਤੱਕ। ਕਰਮੰਡਲ ਦੀ ਸਿਆਸਤ ਸਾਧੂ ਜਿਹੜੇ ਨੇ ਉਹ ਖੜੇ ਕਰ ਦਿੱਤੇ, ਸ਼ੰਕਰਾਚਾਰੀਆ ਖੜੇ ਕਰ ਦਿੱਤੇ। ਉਸ ਤੋਂ ਪਹਿਲਾਂ ਲਗਾਤਾਰਤਾ ਦੇ ਨਾਲ ਜਿਵੇਂ ਐਲਕੇ ਅਡਵਾਨੀ ਨੇ ਰੱਥ ਯਾਤਰਾ ਕੀਤੀਆਂ। ਹੁਣ ਰੱਥ ਦਾ ਕਨਸੈਪਟ ਕੀ ਸੀ, ਕਿਉਂਕਿ ਰੱਥ ਵੀ ਉਸ ਹਿੰਦੂ ਮਿਥਿਹਾਸ ਦੇ ਨਾਲ ਜੁੜਿਆ ਹੋਇਆ, ਰਾਮਚੰਦਰ ਦਾ ਰੱਥ ਹੈ, ਫਲਾਣੇ ਦਾ ਰੱਥ ਹੈ, ਰੱਥਾਂ 'ਚ ਸਭ ਕਿ ਜੀ ਰੱਥ ਲੈ ਕੇ ਅਸੀਂ ਤੁਰੇ ਹਾਂ, ਜਿੱਥੋਂ ਜਿੱਥੋਂ ਰੱਥ ਗਏ ਮੁਸਲਮਾਨਾਂ ਦੇ ਖਿਲਾਫ ਵਾਇਲੈਂਸ। ਔਰ ਕੱਲੀ 6 ਦਸੰਬਰ 1992 ਨੂੰ ਬਾਬਰੀ ਮਸਜਿਦ ਨਹੀਂ ਢਾਈ ਗਈ, ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਕਿਵੇਂ ਮੁਸਲਮਾਨਾਂ ਦੇ ਖਿਲਾਫ ਹਿੰਸਾ ਹੋਈ। ਬੰਬਈ ਦੇ ਵਿੱਚ ਹੀ ਇਕੱਲੇ ਬਾਲ ਠਾਕਰੇ, ਉਦੋਂ ਤੱਕ ਬਾਲ ਠਾਕਰੇ ਖੁਦ ਨਾਸਤਕ ਸੀ, ਉਹਨੇ ਕਿਹਾ ਵੀ ਮੈਂ ਕਿਸੇ 'ਚ ਯਕੀਨ ਨਹੀਂ ਰੱਖਦਾ, ਲੇਕਿਨ ਉਹਨੂੰ ਵੀ ਲੱਗਾ ਕਿ ਇਹ ਜਿਹੜੀ ਐਂਟੀ ਮੁਸਲਿਮ ਸਿਆਸਤ ਹੈ ਇਸ 'ਚੋਂ ਤੁਸੀਂ ਆਪਣਾ ਰਾਜਸੀ ਰੋਟੀਆਂ ਸੇਕ ਸਕਦੇ ਹੋ, ਭਵਿੱਖ ਕੱਢ ਸਕਦੇ ਹੋ। ਸੋ ਸ਼ਿਵ ਸੈਨਾ ਔਰ ਆਰਐਸਐਸ ਨੇ ਕੰਪਲਿਸਿਟ ਹੋ ਕੇ, ਔਰ ਇਹੀ ਉਹਨਾਂ ਦੀ ਸਾਂਝ ਹੈ ਕਿਉਂਕਿ ਅਲਟੀਮੇਟਲੀ ਏਜੰਡਾ ਇੰਨਾ ਸਟਰੋਂਗ ਹੈ। ਹਾਲਾਂਕਿ ਸ਼ਿਵ ਸੈਨਾ ਦੀ ਆਈਡੀਓਲੋਜੀ ਮਰਾਠਾ ਮਾਣੂ ਦੀ ਹੈ, ਉਹਨਾਂ ਨੇ ਬਈਏ ਉੱਥੋਂ ਦੌੜਾਏ ਨੇ, ਉਹਨਾਂ ਨੇ ਉੱਥੋਂ ਤਮਲਾਂ ਦੇ ਉੱਤੇ ਅਟੈਕ ਕੀਤੇ ਨੇ, ਗੁਜਰਾਤੀਆਂ ਨੂੰ ਉਹਨਾਂ ਨੇ ਹਿੰਸਾ ਦਾ ਸ਼ਿਕਾਰ ਬਣਾਇਆ। ਪਰ ਇਹ ਦਿਨ 6 ਦਸੰਬਰ 1992 ਇਹਨਾਂ ਦੋਨਾਂ ਨੂੰ ਇਸ ਕਦਰ ਨੇੜੇ ਲੈ ਆਂਦਾ ਹੈ ਕਿ ਭਾਵੇਂ ਪਿਛਲੀਆਂ ਚੋਣਾਂ ਵੇਲੇ ਇੱਕ ਦੂਜੇ ਦੇ ਖਿਲਾਫ ਰੱਜ ਕੇ ਇਹਨਾਂ ਨੇ ਜ਼ਹਿਰ ਉਗਲੇ, ਪਰ ਅੱਜ ਦੀਆਂ ਖਬਰਾਂ ਹੀ ਮੇਨ ਇਹ ਨੇ ਕਿ ਫਾਈਨਲੀ ਸ਼ਿਵ ਸੈਨਾ ਜਿਹੜੀ ਕਿ ਬਿਲਕੁਲ ਅਗੇਂਸਟ ਬੋਲ ਰਹੀ ਸੀ, ਉਹਨਾਂ ਨੂੰ 10 ਮਿਨਿਸਟਰੀਆਂ ਫਰਨੈਂਡਿਸ ਨੇ ਆਫਰ ਕੀਤੀਆਂ ਮਹਾਰਾਸ਼ਟਰ 'ਚ, ਅੱਜ ਹੀ ਉਹਨਾਂ ਨੇ ਮਹਾਰਾਸ਼ਟਰ ਦੀ ਗਵਰਨਮੈਂਟ ਜੁਆਇਨ ਕਰ ਲਿਆ ਕਿਉਂਕਿ ਐਂਟੀ ਮੁਸਲਮ ਜਾਂ ਐਂਟੀ ਮਾਈਨੋਰਿਟੀ ਲਾਈਨ ਇੰਨੀ ਸਟਰੋਂਗ ਹੈ ਕਿ ਉਹਦੇ ਥੱਲੇ ਇਹ ਸਾਰੇ ਹੀ ਕਾਂਗਰਸ, ਬੀਜੇਪੀ, ਸ਼ਿਵ ਸੈਨਾ, ਕਮਿਊਨਿਸਟ ਵੀ ਈਵਨ ਇਹ ਜਿਹੜੇ ਨੇ ਇਹ ਸਾਰੇ ਇਕੱਠੇ ਹੋ ਜਾਂਦੇ ਨੇ। ਸੋ ਇਹ ਬੰਬਈ ਦੇ ਵਿੱਚ ਬਹੁਤ ਜ਼ਿਆਦਾ ਹਿੰਸਾ ਉਸ ਤੋਂ ਬਾਅਦ ਹੋਈ, ਜਿਹੜਾ ਉਸ ਦੀ ਤਹਿਕੀਕਾਤ ਦੇ ਲਈ ਕਮਿਸ਼ਨ ਬਣੇ ਔਰ ਇਵੇਂ ਹੀ 22 ਸਾਲ ਹੋ ਗਏ ਨੇ ਬਾਬਰੀ ਮਸਜਿਦ ਨੂੰ ਢੱਠਿਆਂ ਜੀ। ਉਸ ਦੇ ਲਈ ਸ਼ਾਇਦ ਲਹਿਰ ਕਮਿਸ਼ਨ ਕੇ ਕਿਹੜਾ ਇੱਕ ਕਮਿਸ਼ਨ ਬਣਿਆ, ਅਡਵਾਨੀ ਔਰ ਇਹਨਾਂ ਸਾਰਿਆਂ ਦੇ ਖਿਲਾਫ ਪਰਸਨਲ ਸਬੂਤ ਸਾਹਮਣੇ ਆਏ, ਅੰਦਰੂਨੀ ਮੀਟਿੰਗਾਂ ਦੀਆਂ ਕਾਰਵਾਈਆਂ ਸਾਹਮਣੇ ਆਈਆਂ ਕਿ ਵੀ ਉਹਨਾਂ ਨੇ ਕਿਵੇਂ ਪਲਾਨ ਕੀਤਾ ਸੀ, ਟ੍ਰੇਨਡ ਲੋਕ ਲਿਆਂਦੇ ਸੀ ਕਿ ਵੀ ਜਿਨ੍ਹਾਂ ਨੇ ਜਦੋਂ ਜਲੂਸ 'ਚ ਆਉਣਾ ਹੈ, ਪੁਸ਼ ਹੋਣਾ ਹੈ, ਕਿਵੇਂ ਉੱਪਰ ਚੜ੍ਹ ਕੇ ਹੱਥੋਂ ਹੱਥੀ ਮਸਜਿਦ ਨੂੰ ਢਾਹ ਦੇਣਾ। ਔਰ ਉਸ ਵੇਲੇ ਵੀ ਇਹ ਗੱਲ ਸਰਕਾਰ ਵੱਲੋਂ ਕਿ ਨਹੀਂ ਇਹ ਅਸੀਂ ਉੱਥੇ ਹੀ ਬਣਾਵਾਂਗੇ, ਮਸਜਿਦ ਜਿਹੜੀ ਆ ਉੱਥੇ ਵਾਪਸ ਬਣੇਗੀ। ਲੇਕਿਨ ਹਿੰਦੂਤਵਾ ਵਾਲਿਆਂ ਨੂੰ ਇਸ 'ਚੋਂ ਆਪਣੀ ਜਿਹੜੀ ਹੈ ਉਹ ਸਿਆਸਤ ਅੱਗੇ ਤੁਰਦੀ ਨਜ਼ਰ ਆਈ
ਔਰ ਫਿਰ ਉਹਨਾਂ ਨੇ ਈਵਨ ਬਾਬਰੀ ਮਸਜਿਦ ਢਾਣ ਤੋਂ ਬਾਅਦ ਇੰਡੀਅਨ ਪਾਰਲੀਮੈਂਟ ਦੇ ਵਿੱਚ ਵੀ ਭਾਵੇਂ ਉਹਨਾਂ ਦੇ ਬੰਦੇ ਥੋੜੇ ਸੀ, ਉਹਨਾਂ ਦੇ ਨਾਰੇ ਇਹੀ ਗੂੰਜਦੇ ਸੀ ਕਿ ਇਹ ਤੋਂ ਪਹਿਲੀ ਝਾਕੀ ਹੈ, ਮਥੁਰਾ ਕਾਂਸ਼ੀ ਬਾਕੀ ਹੈ। ਕਿ ਇਹ ਤਾਂ ਅਸੀਂ ਤੁਹਾਨੂੰ ਅਜੇ ਟ੍ਰੇਲਰ ਦਿਖਾਇਆ, ਅਜੇ ਮਥੁਰਾ ਦੇ ਜਿਹੜੀ ਹੈ ਮਸਜਿਦ ਉਹ ਵੀ ਅਸੀਂ ਜਿਹੜੀ ਹੈ ਉਹ ਢਾਣੀ ਹੈ, ਔਰ ਕਾਂਸ਼ੀ ਬਨਾਰਸ ਨੂੰ ਕਹਿੰਦੇ ਨੇ ਕਿ ਬਨਾਰਸ ਦੀ ਵੀ ਕਿ ਵੀ ਇਹ ਇੱਥੇ ਵੀ ਅਸੀਂ ਜਿਹੜੇ ਨੇ ਮੰਦਿਰ ਬਣਾਉਣੇ ਨੇ। ਔਰ ਇਹੀ ਗੱਲ ਸੁਬਰਾਮਨੀਅਮ ਸਵਾਮੀ ਉਹਨਾਂ ਦਾ ਇੱਕ ਆਈਡੀਆਲੌਗ ਹੈ, ਉਹ ਬਾਰ-ਬਾਰ ਕਹਿੰਦਾ, ਉਹਨੇ ਤਾਂ ਲਿਸਟ ਹੁਣ 100 ਤੇ ਲੈ ਗਏ, ਪਹਿਲਾਂ ਤਾਂ ਮਥੁਰਾ ਕਾਂਸ਼ੀ ਸੀ ਜੀ, 100 ਦੀ ਲਿਸਟ ਦਿੱਤੀ ਹੈ ਕਿ ਇਹ ਸਾਡੇ ਹਵਾਲੇ ਕਰ ਦਿਓ ਮਸਜਿਦਾਂ, ਔਰ ਨਹੀਂ ਤਾਂ ਅਸੀਂ ਤੁਹਾਡਾ ਜਿਹੜਾ ਵੋਟ ਦੇਣ ਦਾ ਹੱਕ ਵੀ ਖੋਹ ਲਾਂਗੇ। ਸੋ 22 ਸਾਲ ਬੀਤਣ ਬਾਅਦ ਅਦਾਲਤੀ ਲੜਾਈ, ਲੰਬੀ ਲੜਾਈ ਹੋਈ, ਇੱਕ ਫੈਸਲਾ ਜਿਹੜਾ ਹਾਈ ਕੋਰਟ ਦਾ ਆਇਆ ਪਿੱਛੇ, ਉਹ ਨਾ ਇੱਧਰ ਦਾ ਸੀ ਨਾ ਉੱਧਰ ਦਾ ਸੀ। ਹੁਣ ਜਿਹੜਾ ਬੰਦਾ ਉਸ ਸਾਰੇ ਕੇਸ ਨੂੰ ਲੜ ਰਿਹਾ ਹੈ, ਉਸ ਦੇ ਉੱਤੇ ਇੰਨਾ ਕੁ ਦਬਾਅ ਬਣਾਇਆ ਹੋਇਆ, ਉਹ ਕਾਫੀ ਬੁੱਢਾ ਹੋ ਗਿਆ ਬੰਦਾ ਮੁਸਲਮਾਨਾਂ ਦੇ ਹਵਾਲੇ ਨਾਲ, ਜਿਹੜਾ ਜੀ ਸ਼ਾਇਦ 90 ਸਾਲ ਦੇ ਨੇੜੇ ਥੇੜੇ ਹੈ। ਕੱਲ ਪਰਸੋਂ ਮੈਂ ਦੇਖ ਰਿਹਾ ਸੀ, ਉਹਨੇ ਕਿਹਾ ਕਿ ਜੀ ਮੈਂ ਮੋਦੀ ਨੂੰ ਮਿਲਣਾ ਚਾਹੁੰਦਾ। ਮੈਨੂੰ ਇਹ ਲੱਗਦਾ ਹੈ ਕਿ ਵੀ ਹੁਣ ਇਹਨਾਂ ਨੇ ਚਾਰ ਚਫੇਰੇ ਉਹਨਾਂ ਨੂੰ ਘੇਰ ਕੇ ਅਲਟੀਮੇਟਲੀ ਕੋਈ ਨਾ ਕੋਈ ਇਸ ਕਿਸਮ ਦਾ ਸੋਲੂਸ਼ਨ ਕੱਢ ਲੈਣਾ। ਕਿ ਸੋਲੂਸ਼ਨ ਕੀ ਕੱਢਣਾ, ਉਹਨਾਂ ਨੇ ਕਬਜ਼ਾ ਕਰਨਾ ਕਿ ਵੀ ਲੀਗਲੀ ਅਸੀਂ ਜਿਹੜਾ ਹੱਕਦਾਰ ਹੈ ਕਿ ਇਹ ਮਸਜਿਦ ਅਸੀਂ ਹੁਣ ਨਹੀਂ ਰਹਿਣ, ਮਸਜਿਦ ਤਾਂ ਨਹੀਂ ਰਹਿਣ ਦਿੱਤੀ। ਔਰ ਇਹੀ ਇਹਨਾਂ ਦਾ ਕਹਿਣਾ ਹੈ, ਵਿਸ਼ਵ ਹਿੰਦੂ परिषद ਹੋਏ, ਦੂਸਰਾ ਹੋਏ, ਕਿ ਜੇ ਇੱਥੇ ਅਸੀਂ ਭਵਯ ਹਿੰਦੂ ਮੰਦਿਰ ਦਾ ਨਿਰਮਾਣ ਕਰਾਂਗੇ। ਸੋ ਇਹ ਜਿਹੜੀ ਸ਼ੁਰੂਆਤ ਹੈ ਇਹ ਕਿਸ ਪਾਸੇ ਨੂੰ ਲਿਜਾ ਰਹੀ ਹੈ, ਇਹ ਜ਼ਾਹਰ ਹੈ ਕਿ ਆਉਣ ਵਾਲਾ ਪੀਰੀਅਡ 22 ਸਾਲ ਪਹਿਲਾਂ ਕਰਮੰਡਲ ਸਿਆਸਤ ਸ਼ੁਰੂ ਹੋਈ, ਔਰ ਇਹੀ ਕਰਮੰਡਲ ਸਿਆਸਤ ਜਿਹੜੀ ਹੈ ਅਲਟੀਮੇਟਲੀ ਅੱਜ ਹਿੰਦੂ ਤਵੀਆਂ ਨੂੰ ਦਿੱਲੀ ਦੇ ਰਾਜ ਸਿੰਘਾਸਨ ਤੇ ਇਸ ਸਿਆਸਤ ਨੇ ਬਿਠਾਇਆ। ਔਰ ਅੱਗੋਂ ਉਹਨਾਂ ਨੇ ਬੜਾ ਹੁਣ ਕਲੀਅਰਲੀ, ਨਹਿਰੂ ਨੂੰ ਤਾਂ ਸੈਕੂਲਰਿਜ਼ਮ ਦਾ ਲਬਾਦਾ ਪਾਣਾ ਪੈਂਦਾ ਸੀ, ਇਹਨਾਂ ਦਾ ਜ਼ਾਹਰ ਕਿਹਾ ਕਿ ਜੀ ਇਹ ਹਿੰਦੂ ਰਾਸ਼ਟਰ ਹੈ। ਮੋਦੀ ਵੀ ਜਿੱਥੇ ਜਾਂਦਾ ਸਭ ਨੂੰ ਗੀਤਾ ਭੇਟ ਕਰਦਾ, ਔਰ ਸੰਸਕ੍ਰਿਤ ਵੀ ਲਾਗੂ ਹੋ ਗਈ, ਜਿਹੜਾ ਸਾਰੀਆਂ ਪਾਠ ਨੇ। ਸੋ ਇਸ ਲਈ ਇਹ ਜਿਹੜਾ ਮੈਂ ਸਮਝਦਾ ਵੀ 22 ਸਾਲ ਪਹਿਲਾਂ, ਕੱਲਾ ਜੂਨ 84 ਦੇ ਹਵਾਲੇ ਨਾਲ ਤਾਂ 30 ਸਾਲ ਪਹਿਲਾਂ ਸਿੱਖਾਂ ਨੂੰ ਸਬਕ ਸਿਖਾਉਣ ਦਾ ਯਾਦ ਕਰੇਗਾ ਖਾਲਸਾ ਦੇ ਥੱਲੇ ਉਹਨਾਂ ਨੇ ਪਾਠ ਕੀਤਾ ਸੀ। ਫਿਰ ਇਹ ਜਿਹੜੀ ਵੱਡੀ ਮਾਈਨੋਰਿਟੀ ਦੂਸਰੀ 150-160 ਮਿਲੀਅਨ ਜਿਹੜੇ ਨੇ, ਉਹਨਾਂ ਨੂੰ ਵੀ ਉਹਨਾਂ ਨੇ ਜੇ ਇੱਧਰ ਅਕਾਲ ਤਖਤ ਢਾਇਆ, ਉੱਧਰ ਬਾਬਰੀ ਮਸਜਿਦ ਢਾਈ, ਫਿਰ ਕੁਛ ਅਰਸੇ ਬਾਅਦ ਚਰਾਰੇ ਸ਼ਰੀਫ ਮਸਜਿਦ ਜਿਹੜੀ ਕਸ਼ਮੀਰ ਦੇ ਵਿੱਚ, ਉਹ ਵੀ 13ਵੀਂ-14ਵੀਂ ਸਦੀ ਦੀ, ਉਹਨੂੰ ਅੱਗ ਲਾ ਕੇ ਸਾੜਿਆ। ਤੇ ਉੜੀਸਾ ਦੇ ਵਿੱਚ ਹੁਣ ਜਿਵੇਂ ਚਰਚ ਸਾੜ ਰਹੇ ਨੇ, ਜਾਂ ਦਿੱਲੀ ਦੇ ਵਿੱਚ ਇੱਕ ਚਰਚ ਸਾੜਿਆ ਪਿਛਲੇ ਦਿਨਾਂ 'ਚ। ਸੋ ਇਹ ਬੜਾ ਕਲੀਅਰ ਮੈਸੇਜ ਹੈ ਕਿ ਹਿੰਦੂਤਵਾ ਦਾ ਏਜੰਡਾ ਜਿਹੜਾ ਹੈ ਉਹ ਬਿਲਕੁਲ ਤੇਜ਼ੀ ਦੇ ਨਾਲ ਅੱਗੇ ਨੂੰ ਵਧ ਰਿਹਾ। ਜੀ ਡਾਕਟਰ ਸਾਹਿਬ, ਨਾਲ ਅੱਜ ਸੁਣਨ ਵਿੱਚ ਆਇਆ ਕਿ ਮੋਹਨ ਭਾਗਵਤ ਨੂੰ ਕੁਝ ਮੁਸਲਿਮ ਔਰਤਾਂ ਮਿਲੀਆਂ ਨੇ ਜਿਨ੍ਹਾਂ ਨੇ ਇਹਨਾਂ ਨੂੰ ਕਿਹਾ ਹੈ ਕਿ ਰਾਮ ਮੰਦਿਰ ਜ਼ਰੂਰ ਬਣਨਾ ਚਾਹੀਦਾ ਹੈ। ਇਹ ਮਸਲਾ ਕੀ ਹੈ? ਜੀ ਇਹੀ ਹੁਣ ਉਹਨਾਂ ਨੇ ਇੱਕ ਪਾਸੇ ਇਹ ਵੀ ਖਬਰ ਸੀ ਕਿ ਜੀ ਬੀਜੇਪੀ ਦੀ ਜਿਹੜੀ ਮੁਸਲਿਮ ਮੈਂਬਰਸ਼ਿਪ ਹੈ ਉਹ ਬਹੁਤ ਜ਼ਿਆਦਾ ਵੱਧ ਰਹੀ ਹੈ। ਸੋ ਮੈਨੂੰ ਇਹ ਲੱਗਦਾ ਹੈ ਕਿ ਉਹ ਜਿਹੜਾ ਬੁੱਢਾ ਵਿਚਾਰਾ ਮਰਨ ਕੰਢੇ ਹੈ, ਉਹਨੂੰ ਉਹਨਾਂ ਨੇ ਹੁਣ ਡਰਾੜੂ ਦੇਣਗੇ ਕਿ ਜੀ ਜੇ ਬਾਕੀਆਂ ਦੀ ਸਲਾਮਤੀ ਚਾਹੁੰਦੇ ਹੋ, ਆਪਣੇ ਮੁਸਲਮਾਨ ਭਰਾਵਾਂ ਦੀ ਤਾਂ ਸਾਨੂੰ ਦੇ ਦਿਓ। ਔਰ ਜਿਵੇਂ ਕਸ਼ਮੀਰ ਦੇ ਵਿੱਚ ਦਲ ਬਦਲੀ ਕਰਵਾ ਰਹੇ ਨੇ, ਔਰ ਕਸ਼ਮੀਰ 'ਚ ਜਾ ਕੇ ਜਿਵੇਂ ਇਹਨਾਂ ਨੇ ਈਵਨ ਮੁਸਲਮਾਨਾਂ ਨੂੰ ਵੀ ਖਰੀਦਣਾ ਸ਼ੁਰੂ ਕੀਤਾ ਹੋਇਆ, ਇਹ ਸਾਰੀਆਂ ਇਹਨਾਂ ਦਾ ਇੱਕ ਸਟ੍ਰੈਟਜੀ ਦਾ ਹਿੱਸਾ ਹੈ ਕਿ ਮੁਸਲਮਾਨ ਔਰਤਾਂ ਹੋਣ ਔਰ ਹੌਲੀ ਹੌਲੀ ਕਹਿਣਗੇ ਜੀ ਸਦਭਾਵਨਾ, ਗੁੱਡਵਿਲ ਪੈਦਾ ਕਰਨ ਲਈ ਕੇਸ ਵਾਪਸ ਲੈ ਲਓ ਸੁਪਰੀਮ ਕੋਰਟ ਤੋਂ, ਔਰ ਹਿੰਦੂਆਂ ਨੂੰ ਮੰਦਿਰ ਬਣਾਉਣ ਦੀ ਆਗਿਆ ਦਿਓ। ਔਰ ਅਸੀਂ ਸਮਝਦੇ ਹਾਂ ਕਿ ਇਹ ਬਿਲਕੁਲ ਉਸ ਲਾਈਨ ਦੇ ਉੱਤੇ ਚੱਲ ਰਹੇ ਨੇ। ਜੀ ਬਿਲਕੁਲ ਡਾਕਟਰ ਸਾਹਿਬ, ਇਸ ਨਾਲ ਲੈਣੇ ਬ੍ਰੇਕ। ਵੀਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।